ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨਾਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਦੇ ਹਾਂ ਅਸੀਂ ਪੰਜਾਬ ਦੀ ਸਿਆਸਤ ਦੇ ਉੱਤੇ, ਭਾਰਤ ਦੀ ਸਿਆਸਤ ਦੇ ਉੱਤੇ ਜਿਹੜੀਆਂ ਮੁੱਖ ਖਬਰਾਂ ਹੁੰਦੀਆਂ ਉਹਨਾਂ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ। ਤੇ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਜੀ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਬਿਲਕੁਲ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਗੱਲਬਾਤ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ, ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ। ਰਜਿੰਦਰ ਕੌਰ ਜੀ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਕਲੋਵਿਸ ਤੋਂ, ਜਤਿੰਦਰ ਸਿੰਘ ਜੀ ਬਰਬੈਂਕ ਤੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ, ਕੋਈ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ। ਜਾਣਕਾਰੀ ਪ੍ਰਾਪਤ ਕਰਨ ਦੇ ਲਈ ਨੰਬਰ 408 722 7698 408 722 7698 ਦੇ ਉੱਤੇ। ਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਆਪਾਂ ਸ਼ੁਰੂ ਕਰਦੇ ਹਾਂ, ਜਿਸ ਦੇ ਵਿੱਚ ਅੱਜ ਇੱਕ ਵੱਡੀ ਖਬਰ ਦੇ ਤੌਰ ਦੇ ਵਿੱਚ ਸਾਰੇ ਦੇ ਸਾਹਮਣੇ ਆ ਰਹੀ ਹੈ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਾਫੀ ਖਫਾ ਨਜ਼ਰ ਆ ਰਹੇ ਆ। ਜਿਹੜੇ ਅਫਸਰਸ਼ਾਹੀ ਤੋਂ ਬਹੁਤ ਵੱਡੇ ਪੈਮਾਨੇ ਦੇ ਉੱਤੇ ਜਿਹੜੀਆਂ ਬਦਲੀਆਂ ਆ ਉਹ ਉਸ ਦਾ ਹੜ ਆਇਆ ਆ। ਇਸ ਦੇ ਪਿੱਛੇ ਕੀ ਚੱਲ ਰਿਹਾ ਤੇ ਕੌਣ ਕਿਤੇ ਕਿਤੇ ਜਾ ਪਹੁੰਚਿਆ ਆ? ਪ੍ਰਸ਼ਾਸਨ ਨੂੰ ਲੀਹ ਤੇ ਲਿਆਉਣ ਦੀ ਆੜ ਦੇ ਵਿੱਚ ਹੀ ਇਹ ਥੋਕ ਦੇ ਵਿੱਚ ਬਦਲੀਆਂ ਜਿਹੜੀਆਂ ਕੀਤੀਆਂ ਗਈਆਂ ਨੇ। ਜਗਪਾਲ ਸਿੰਘ ਸੰਧੂ ਗ੍ਰਹਿ ਸਕੱਤਰ ਲਾਏ ਗਏ ਨੇ, ਵਿੰਨੀ ਮਹਾਜਨ ਨੂੰ ਵਿੱਤ ਸਕੱਤਰ ਦਿੱਤਾ ਗਿਆ, DP ਰੈਡੀ ਨੂੰ ਉਦਯੋਗ ਸਕੱਤਰ, S ਕਰੁਣਾ ਰਾਜੂ ਨੂੰ ਡਾਇਰੈਕਟਰ ਜਿਹੜਾ ਜੀ ਉਹ ਲਾਇਆ ਗਿਆ। ਜਿਹੜੇ ਨਵੇਂ ਡਿਪਟੀ ਕਮਿਸ਼ਨਰ ਨੇ ਜੀ ਉਹਦੇ ਵਿੱਚ ਜਲੰਧਰ KK ਯਾਦਵ, ਸੰਗਰੂਰ AS ਸਿੰਧ, ਪਟਿਆਲੇ ਦੇ ਵਿੱਚ ਵਰਨ ਰੁਜ਼ਮ, ਰੂਪਨਗਰ ਚ ਤਨੂ ਕਸ਼ਪ, ਬਠਿੰਡਾ ਦੇ PK ਅਗਰਵਾਲ, ਹੁਸ਼ਿਆਰਪੁਰ ਚ ਅਮਿਤ ਢਾਕਾ, ਮੁਕਤਸਰ ਦੇ AK ਸ਼ਰਮਾ, ਪਠਾਨਕੋਟ ਸੁਖਵਿੰਦਰ ਸਿੰਘ, ਮੋਗਾ ਦੇ PS ਗਿੱਲ, ਮਾਨਸਾ ਜਸਕਰਨ ਸਿੰਘ, ਫਾਜ਼ਿਲਕਾ MS ਬਰਾੜ ਤੇ ਫਿਰੋਜ਼ਪੁਰ ਦੇ ਵਿੱਚ DPS ਖਰਬੰਦਾ ਜਿਹੜੇ ਨੇ ਉਹ ਲਾਏ ਗਏ ਨੇ। ਇਸ ਤੋਂ ਇਲਾਵਾ 35 ਉੱਚ ਅਧਿਕਾਰੀਆਂ ਦੇ ਤਬਾਦਲੇ ਜਿਹੜੇ ਕੀਤੇ ਗਏ ਨੇ। ਇਹਦੇ ਵਿੱਚ 28 IPS ਤੇ 7 PPS ਅਧਿਕਾਰੀ ਜਿਹੜੇ ਨੇ ਉਹ ਬਦਲ ਦਿੱਤੇ ਗਏ ਨੇ ਜੀ। ਸੰਜੀਵ ਕਾਲੜਾ ਨੂੰ ID ਸੁਰੱਖਿਆ, ਈਸ਼ਵਰ ਸਿੰਘ ਨੂੰ ਡਾਇਰੈਕਟਰ ਸਟੇਟ ਨਾਰਕੋਟਿਕ ਕੰਟਰੋਲ ਬਿਊਰੋ ਦੇ ਨਾਲ ID ਤੇ ਪੁਲਿਸ ਟ੍ਰੇਨਿੰਗ ਅਕੈਡਮੀ ਫਲੋਰ ਦਾ ਵਾਧੂ ਚਾਰਜ ਜਿਹੜਾ ਜੀ ਉਹ ਦਿੱਤਾ ਗਿਆ। ਇਸ ਤੋਂ ਇਲਾਵਾ ਪਰਮਜੀਤ ਸਿੰਘ ਗਿੱਲ ਨੂੰ IG ਜ਼ੋਨਲ ਪਟਿਆਲਾ ਲਾਇਆ ਗਿਆ। ਅਮਰਦੀਪ ਸਿੰਘ ਰਾਏ ਹੋਰਾਂ ਨੂੰ ਹੁਣ IG ਵਿਜੀਲੈਂਸ ਲਾ ਦਿੱਤਾ ਗਿਆ। ਲੋਕਨਾਥ ਆਂਗਰਾ ਨੂੰ IG PAP, ਪ੍ਰਵੀਨ ਕੁਮਾਰ ਸਿੰਘਾ ਨੂੰ IG ਪ੍ਰੋਵੀਜ਼ਨਿੰਗ ਜਿਹੜੀ ਜੀ ਉਹ ਲਾਇਆ ਗਿਆ। ਬਹੁਤੇ SSP ਜਿਹੜੇ ਨੇ ਉਹ ਤਬਦੀਲ ਕਰ ਦਿੱਤੇ ਗਏ ਨੇ, ਕੁਛ ਇੱਕ ਛੱਡ ਕੇ। ਜਿਨ੍ਹਾਂ ਨੂੰ ਨਹੀਂ ਛੇੜਿਆ ਗਿਆ ਉਹਦੇ ਵਿੱਚੋਂ ਪਟਿਆਲੇ ਦੇ ਸਾਡੇ ਤੇ ਹਰਦਿਆਲ ਸਿੰਘ ਮਾਨਹੂਰੀ ਨੇ, ਉਹਨਾਂ ਨੂੰ ਜਿਹੜਾ ਨਹੀਂ ਤਬਦੀਲ ਕੀਤਾ ਗਿਆ ਕਿਉਂਕਿ ਸ਼ਾਇਦ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ, ਜਿਵੇਂ ਡਰੱਗ ਦੇ ਉੱਤੇ ਉਹਨਾਂ ਨੇ ਜਿਹੜਾ ਹੱਥ ਪਾਇਆ ਜੀ, ਉਹਦੀ ਵਜ੍ਹਾ ਕਰਕੇ ਸ਼ਾਇਦ ਉਹਨਾਂ ਨੂੰ ਜਿਹੜਾ ਜੀ ਇਹ ਨਹੀਂ ਛੇੜਿਆ ਗਿਆ। ਕੱਲ ਖਬਰਾਂ ਨਹੀਂ ਹੋਈਆਂ। ਇਹ ਜ਼ਰੂਰ ਤੁਹਾਨੂੰ ਦੱਸਣਾ ਕਿ ਇੱਕ ਜਿਹੜੀ ਵਿਸ਼ੇਸ਼ ਟੀਮ ਹੈ ਉਹਦਾ ਗਠਨ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ। ADGP ਨੇ ਨਿਰਮਲ ਸਿੰਘ ਢਿੱਲੋਂ, ਉਹਨਾਂ ਦੀ ਅਗਵਾਈ ਦੇ ਵਿੱਚ, ਜਿਹੜੀ ਕਿ ਵਿਦੇਸ਼ਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਜਿਹੜੇ ਡਰੱਗ ਸਮਗਲਰ ਬੈਠੇ ਨੇ ਪੰਜਾਬੀ, ਉਹਨਾਂ ਨੂੰ ਹੱਥ ਪਾਉਣ ਦੇ ਵਾਸਤੇ ਜਿਹੜਾ ਜੀ ਉਹ ਯਤਨ ਕਰੂਗੀ। ਇਹਦੇ ਵਿੱਚ ਹਾਈ ਰੈਂਕ ਦੇ ਆਫਿਸਰ 10 ਮੈਂਬਰ ਜਿਹੜੀ ਟੀਮ ਹੈ ਜੀ ਉਹ ਬਣਾਈ ਗਈ ਹੈ ਜੀ। ਦੇਖਦੇ ਹਾਂ ਜੀ ਕਿ ਉਹਨਾਂ ਤੱਕ ਇਹਦੇ ਹੱਥ ਜਿਹੜੇ ਨੇ ਉਹ ਪਹੁੰਚਦੇ ਨੇ ਜਾਂ ਨਹੀਂ। ਟੀਮਾਂ ਪਹਿਲਾਂ ਵੀ ਬਣੀਆਂ ਨੇ ਪਰ ਇਹਦੇ ਵਿੱਚ ਸਾਰੇ ਦੇ ਸਾਰੇ ਹਾਈ ਰੈਂਕ ਦੇ ਆਫਿਸਰ ਜਿਹੜੇ ਨੇ ਉਹ ਸ਼ਾਮਿਲ ਕੀਤੇ ਗਏ ਨੇ। ਜੀ ਬਿਲਕੁਲ। ਤੇ ਮੈਂ ਤੁਹਾਡਾ ਫੇਸਬੁੱਕ ਦੇ ਉੱਤੇ ਉਹ ਸਟੇਟਸ ਵੀ ਜਿਹੜਾ ਜੀ ਪੜ੍ਹ ਰਿਹਾ ਸੀ, ਜਿਸ ਦੇ ਵਿੱਚ ਤੁਸੀਂ ਵੀ ਉਹ ਲਿਖਿਆ ਸੀਗਾ ਵੀ ਟੀਮਾਂ ਪਹਿਲਾਂ ਵੀ ਬਣੀਆਂ ਆ ਤੇ ਜਿੱਦਾਂ ਉੱਥੇ ਜਦ ਕੋਈ ਵੀ ਨਸ਼ਿਆਂ ਦੇ ਜਿਹੜੇ ਉੱਥੇ ਦੇ ਸੌਦਾਗਰ ਉਹਨਾਂ ਦੇ ਖਿਲਾਫ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ, ਉਹਨਾਂ ਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਆ। ਸੋ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਵੀ ਕੈਨੇਡਾ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਵੀ ਕੀ ਇਹ ਜਿਹੜੀ ਟੀਮ ਵਾਕਿਆ ਉੱਥੇ ਪਹੁੰਚ ਕੇ ਕੁਛ ਕਰ ਸਕਦੀ ਆ ਜਾਂ ਸਿਰਫ ਇਹ ਇੱਕ ਕਾਗਜ਼ੀ ਕਾਰਵਾਈ ਬਣ ਜਾਂਦੀ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਇੱਥੇ ਵਿਧਾਨ ਸਭਾ ਉਸ ਦੇ ਵਿੱਚ ਮੰਤਰੀ ਅਜੇ ਵੀ ਗਾਇਬ ਨੇ, ਸਕੱਤਰੇਤ ਚੋਂ ਅਜੇ ਵੀ ਗਾਇਬ ਨੇ। ਕੋਈ ਕੰਮਕਾਰ ਚੱਲ ਵੀ ਰਿਹਾ ਜਾਂ ਅਜੇ ਜਿਹੜੀਆਂ ਚੋਣਾਂ ਤੋਂ ਬਾਅਦ ਅਜੇ ਵੀ ਛੁੱਟੀ ਦਾ ਆਨੰਦ ਹੀ ਲੈ ਰਹੇ ਨੇ? ਨਹੀਂ, ਬੰਦ ਹੀ ਹੈ ਜੀ, ਅਜੇ ਤੱਕ ਕੋਈ ਕੰਮਕਾਰ ਜਿਹੜਾ ਨਹੀਂ ਚੱਲ ਰਿਹਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 2 ਦਿਨ ਪਹਿਲਾਂ DC ਤੇ SSPs ਦੇ ਆਫਿਸ ਦੇ ਵਿੱਚ ਫੋਨ ਕਰਕੇ ਦੇਖਿਆ ਸੀ। ਉਹਨਾਂ ਨੇ ਕਿਹਾ ਕਿ ਉਹ ਨਹੀਂ ਬੈਠੇ, ਜਿਨ੍ਹਾਂ ਨੂੰ ਹਦਾਇਤਾਂ ਨੇ ਕਿ 9 ਤੋਂ ਲੈ ਕੇ 5 ਵਜੇ ਤੱਕ ਦਫ਼ਤਰਾਂ ਦੇ ਵਿੱਚ ਬੈਠੋ। ਪਰ ਕਿਸੇ ਮੰਤਰੀ ਦੇ ਦਫ਼ਤਰ ਦੇ ਵਿੱਚ ਫੋਨ ਕਰਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਚੈੱਕ ਨਹੀਂ ਕੀਤਾ। ਉਹ ਤਾਂ ਆਪ ਤਕਰੀਬਨ 2.5 ਹਫ਼ਤਿਆਂ ਤੋਂ ਬਾਅਦ ਕੱਲ ਜਿਹੜੇ ਆਪਣੇ ਦਫ਼ਤਰ ਗਏ। ਉਹਨਾਂ ਨੇ ਇਹ ਐਲਾਨ ਕਰਤਾ ਕਿ ਹਫ਼ਤੇ ਦੇ ਵਿੱਚ 3 ਦਿਨ ਉਹ ਆਪਣੇ ਦਫ਼ਤਰ ਦੇ ਵਿੱਚ ਰਹਿਣਗੇ
ਬਾਕੀ ਮੰਤਰੀ ਜਿਹੜੇ ਨੇ ਜੀ ਉਹ ਅਜੇ ਤੱਕ ਵੀ ਆਪਣੇ ਦਫ਼ਤਰਾਂ ਦੇ ਵਿੱਚ ਨਹੀਂ ਪਰਤੇ। ਇਹਦੇ ਵਿੱਚੋਂ ਪੰਜਾਬ ਦੇ ਜਿਹੜੇ ਖਾਲੀ ਖਜ਼ਾਨਾ ਮੰਤਰੀ ਨੇ ਉਹ ਤਾਂ ਵਿਦੇਸ਼ ਦੇ ਦੌਰੇ ਦੇ ਉੱਤੇ ਦੱਸੀ ਗਏ ਨੇ, ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਕੱਟਣ ਬਹੁਤੇ ਜਿਹੜੇ ਉਹ ਗਏ ਹੋਏ ਨੇ। ਅਫਸਰਾਂ ਦਾ ਤਾਂ ਜਿਹੜਾ ਸ਼ਿਕੰਜਾ ਕੱਸ ਦਿੱਤਾ ਗਿਆ, ਪਰ ਮੰਤਰੀਆਂ ਦਾ ਸ਼ਿਕੰਜਾ ਜਿਹੜਾ ਦੀ ਕੌਣ ਕੱਸੂਗਾ, ਉਹ ਕਿਵੇਂ ਦਫ਼ਤਰਾਂ ਦੇ ਵਿੱਚ ਆਉਣਗੇ, ਇਹ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ। ਲੋਕ ਜਿਹੜੇ ਨੇ ਉਹ ਜਾਂਦੇ ਨੇ, ਮੁੜ ਕੇ ਵਾਪਸ ਆ ਜਾਂਦੇ ਨੇ। ਚੋਣਾਂ ਆਈਆਂ ਚਲੇ ਗਈਆਂ, ਨਤੀਜੇ ਵੀ ਆ ਗਏ, ਸਰਕਾਰ ਦਾ ਗਠਨ ਵੀ ਹੋ ਗਿਆ। ਮੰਤਰੀਆਂ ਨੂੰ ਅਜੇ ਵੀ ਜਿਹੜਾ ਦੀ ਰਾਹ ਲੱਭ ਰਿਹਾ ਕਿ ਉਹ ਦਫ਼ਤਰ ਕਦੋਂ ਜਿਹੜਾ ਦੀ ਉਹ ਪਹੁੰਚਣਗੇ। ਉਹ ਕੀ ਉਹਨਾਂ ਨੂੰ ਵੀ ਲਾਜ਼ਮੀ ਜਿਹੜਾ ਕੀਤਾ ਜਾਊਗਾ ਜਾਂ ਨਹੀਂ, ਜਿਵੇਂ ਅਫਸਰਾਂ ਨੂੰ ਕੀਤਾ ਗਿਆ ਕਿ ਇੰਨੇ ਤੋਂ ਇੰਨੇ ਤੁਸੀਂ ਬੈਠਣਾ ਹੀ ਹੈ। ਜੀ ਬਿਲਕੁਲ ਜੀ। ਤੇ ਦੇਖਦੇ ਹਾਂ ਉਸ ਦੇ ਉੱਤੇ ਵੀ ਕੀ ਬਣਦਾ ਆ। ਤੇ ਇਸ ਟਾਈਮ ਜੇ ਆਪਾਂ ਰਾਸ਼ਟਰ ਪੱਧਰ ਦੀ ਗੱਲ ਕਰੀਏ ਤੇ ਧਾਰਾ 370 ਜਿਸ ਦੇ ਵਿੱਚ ਜੰਮੂ ਕਸ਼ਮੀਰ ਨੂੰ ਇੱਕ ਅਲੱਗ ਸੂਬੇ ਦਾ ਜਿਹੜਾ ਦਰਜਾ ਹਾਸਲ ਹੁੰਦਾ ਆ, ਪੂਰੇ ਭਾਰਤ ਦੇ ਜਿਹੜੇ ਉਸ ਦੇ ਉੱਤੇ ਜਿਹੜੇ ਲਾਗੂ ਨਹੀਂ ਹੁੰਦੇ, ਜਿੰਨੇ ਵੀ ਲਾਅ ਆ ਪੂਰੇ ਸਾਰੇ ਦੇ ਸਾਰੇ, ਉਸ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਵਿਵਾਦ ਸ਼ੁਰੂ ਹੋ ਗਿਆ ਆ ਇੱਕ ਦਿਨ ਦੀ ਸਰਕਾਰ ਬਣਨ ਤੋਂ ਬਾਅਦ ਹੀ। ਕੀ ਇਸ ਟਾਈਮ ਚੱਲ ਰਿਹਾ? ਬਿਲਕੁਲ, ਇਹ ਐਕਚੁਅਲੀ ਜਤਿੰਦਰ ਸਿੰਘ ਨੇ ਜਿਹੜੇ ਪ੍ਰਾਈਮ ਮਿਨਿਸਟਰ ਆਫਿਸ ਦੇ ਵਾਸਤੇ ਚੁਣੇ ਗਏ ਨੇ ਪਿਛਲੇ ਦਿਨਾਂ ਦੇ ਵਿੱਚ, ਉਹਨਾਂ ਨੂੰ ਲਾਇਆ ਗਿਆ ਉੱਥੇ। ਉਹਨੇ ਇਹ ਵਿਵਾਦ ਜਿਹੜਾ ਪਖਾਇਆ ਸੀਗਾ ਕਿ 370 ਜਿਹੜੀ ਧਾਰਾ ਹੈ, ਜਿਹੜੀ ਕਿ ਜੰਮੂ ਕਸ਼ਮੀਰ ਨੂੰ ਇੱਕ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਆ, ਜਿਹਦੇ ਵਿੱਚ 3 ਕੁ ਚੀਜ਼ਾਂ ਨੇ ਜਿਹੜੀਆਂ ਜੰਮੂ ਕਸ਼ਮੀਰ ਦੀ ਜਿਹੜੀ ਵਿਧਾਨ ਸਭਾ ਉਹ ਆਪਣੇ ਤੌਰ ਦੇ ਉੱਤੇ ਫੈਸਲਾ ਲੈ ਸਕਦੀ ਹੈ। ਇੱਥੇ ਜੇ ਧਾਰਾ 350 ਦੇ ਤਹਿਤ ਜਿਹੜੀ ਕਿ ਰਾਸ਼ਟਰਪਤੀ ਕਹਿੰਦਾ ਕਿ ਇਹਦੇ ਉੱਤੇ ਕੋਈ ਤੁਸੀਂ ਚੇਂਜ ਕੀਤੀ ਤਾਂ ਉਹ ਪਾਬੰਦੀ ਲਾ ਦਿੰਦਾ, ਉਹ ਜੰਮੂ ਕਸ਼ਮੀਰ ਦੇ ਉੱਤੇ ਲਾਗੂ ਨਹੀਂ ਹੁੰਦੀ। ਜਿਹੜੇ ਇਹ ਬਹਿਸ ਜਿਹੜੀ ਤੁਰੀ ਸੀਗੀ, ਜਿਹਦੇ ਵਿੱਚ ਉਮਰ ਅਬਦੁੱਲਾ ਹੋਰਾਂ ਦੇ ਬੜੇ ਤੱਤੇ ਬਿਆਨ ਆਏ ਸੀ ਕਿ ਜੇ ਧਾਰਾ 370 ਖਤਮ ਕੀਤੀ ਤਾਂ ਫਿਰ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਜਿਹੜਾ ਉਹ ਨਹੀਂ ਰਹੂਗਾ। ਮਾਫ ਕਰਨਾ, ਇਹਦੇ ਵਿੱਚ ਹੁਣ ਸੰਘ ਪਰਿਵਾਰ ਵੀ ਜਿਹੜਾ ਉਹ ਕੁੱਦ ਪਿਆ। ਸੰਘ ਪਰਿਵਾਰ ਦਾ ਜਿਹੜਾ ਬੁਲਾਰਾ ਹੈ ਰਾਮ ਮਾਧਵ, ਉਹਨੇ ਇਹ ਗੱਲ ਆਖੀ ਹੈ ਕਿ ਜਿਹੜਾ ਉਮਰ ਅਬਦੁੱਲਾ ਹੈ ਉਹ ਕੌਣ ਹੁੰਦਾ ਹੈ, ਇੰਨੀ ਗੱਲ ਜਿਹੜੀ ਆ ਉਹ ਕਹਿਣ ਵਾਲਾ। ਉਹਨੇ ਇੱਥੇ ਤੱਕ ਕਹਿਤਾ ਕਿ ਜੇ ਧਾਰਾ 370 ਨਹੀਂ ਵੀ ਰਹਿੰਦੀ ਤਾਂ ਜੰਮੂ ਕਸ਼ਮੀਰ ਜਿਹੜਾ ਭਾਰਤ ਦਾ ਅੰਗ ਰਹੂਗਾ, ਜਿਵੇਂ ਧਾਰਾ 370 ਦੇ ਦੌਰਾਨ ਉਹ ਜੰਮੂ ਕਸ਼ਮੀਰ ਦਾ ਅੰਗ ਜਿਹੜਾ ਦੀ ਉਹ ਰਿਹਾ। ਫਿਰ ਇੱਕ ਵਾਰੀ ਟਵੀਟ ਜਿਹੜਾ ਜੀ ਉਹ ਉਮਰ ਅਬਦੁੱਲਾ ਨੇ ਕੀਤਾ, ਔਰ ਉਮਰ ਅਬਦੁੱਲਾ ਨੇ ਇਹ ਗੱਲ ਆਖੀ ਹੈ ਕਿ ਸੰਘ ਪਰਿਵਾਰ ਮੇਰਾ ਕੋਈ ਮਾਈ ਬਾਪ ਨਹੀਂ ਹੈ ਜਿਹੜਾ ਕਿ ਮੈਨੂੰ 370 ਧਾਰਾ ਦੇ ਉੱਤੇ ਗੱਲ ਜਿਹੜੀ ਆ ਉਹ ਨਾ ਕਰਨ ਦੇਵੇ। ਅਜੇ ਜਿਵੇਂ 2 ਦਿਨ ਹੋਏ ਨੇ ਸਰਕਾਰ ਬਣੀ ਨੂੰ, ਤੇ ਵੱਡਾ ਵਾਦ ਜਿਹੜਾ ਜੀ ਇਸ ਵੇਲੇ ਧਾਰਾ 370 ਨੂੰ ਲੈ ਕੇ ਛਿੜ ਪਿਆ। ਇਹਦੇ ਵਿੱਚ ਬੀਜੇਪੀ, NDA ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਉਹਦਾ ਕੋਈ ਬਿਆਨ ਨਹੀਂ ਆਇਆ। ਜਿਵੇਂ ਬਿਆਨ ਦੇ ਵਿੱਚ ਕਾਹਲੀ ਕੀਤੀ ਹੈ ਸੰਘ ਪਰਿਵਾਰ ਨੇ ਕੁੱਦ ਕੇ, ਉੱਥੋਂ ਇਹ ਜ਼ਰੂਰ ਜੀ ਜਿਹੜਾ ਮੈਸੇਜ ਆਉਂਦਾ ਕਿ ਸ਼ਾਇਦ ਹਿਡਨ ਏਜੰਡਾ ਜਿਹੜਾ ਦੀ ਹੌਲੀ ਸਾਹਮਣੇ ਆਉਣ ਲੱਗਾ। ਜੀ ਬਿਲਕੁਲ। ਤੇ ਆਪਾਂ ਜਿਹੜੀ ਗੱਲ ਕਰਦੇ ਹਾਂ ਪੰਜਾਬ ਦੇ ਵੱਲ ਮੁੜ ਕੇ ਵਾਪਸ ਆਉਂਦੇ ਹੋਏ, ਆਟਾ ਦਾਲ ਸਕੀਮ ਜਿਹੜੀ ਆ ਬਹੁਤ ਜਿਹੜੀ ਪ੍ਰਚਲਿਤ ਹੋਈ ਸੀ, 420 ਸਕੀਮ ਵੀ ਜਿਹਨੂੰ ਕਿਹਾ ਜਾਂਦਾ ਸੀਗਾ, ਉਹ ਇਸ ਟਾਈਮ ਲਟਕਦੀ ਹੋਈ ਨਜ਼ਰ ਆ ਰਹੀ ਹੈ। ਕੀ ਚੱਲ ਰਿਹਾ ਇਸ ਸਕੀਮ ਦਾ? ਪੰਜਾਬ ਸਰਕਾਰ ਦੇ ਵੱਲੋਂ 30,92,000 ਤੇ 75 ਜਿਹੜੇ ਇਹ ਸਕੀਮ ਲੈਣ ਵਾਲੇ ਨੇ ਉਹਨਾਂ ਨੂੰ ਜੂਨ ਤੋਂ 6 ਮਹੀਨਿਆਂ ਦੀ ਆਟਾ ਦਾਲ ਦੀ ਜਿਹੜੀ ਸਹੂਲਤ ਦਿੱਤੀ ਜਾਂਦੀ ਹੈ। ਉਹਦੇ ਵਾਸਤੇ ਇਸ ਵੇਲੇ ਬੜਾ ਅਜੀਬੋ-ਗਰੀਬ ਦਾ ਮਾਹੌਲ ਬਣਿਆ ਹੋਇਆ ਕਿ ਹੋਊ ਕਿ ਨਹੀਂ, ਕਿਉਂਕਿ ਕੇਂਦਰ ਦੇ ਵਿੱਚ ਸਰਕਾਰ ਤਬਦੀਲ ਹੋਣ ਤੋਂ ਬਾਅਦ 6 ਮਹੀਨਿਆਂ ਦਾ ਅਨਾਜ ਦੇਣ ਦੀ ਪ੍ਰਵਾਨਗੀ ਨਹੀਂ ਮਿਲੀ। ਦਾਲ ਦੀ ਖਰੀਦ ਲਈ ਰਾਜ ਸਰਕਾਰ ਨੇ ਪੈਸੇ ਜਾਰੀ ਨਹੀਂ ਕੀਤੇ। ਰਾਜ ਸਰਕਾਰ ਇਸ ਵੇਲੇ ਇਹ ਜਿਹੜੇ ਸਕੀਮ ਦਾ ਲਾਭ ਲੈਂਦੇ ਨੇ ਉਹਨਾਂ ਨੂੰ ਹਰ ਮਹੀਨੇ ਕਣਕ ਤੇ ਦਾਲ ਸਸਤੇ ਭਾਅ ਦੇ ਉੱਤੇ ਦੇ ਰਹੀ ਹੈ। ਖੁਰਾਕ ਤੇ ਸਿਵਲ ਸਪਲਾਈ ਨੇ ਆਟਾ ਦਾਲ ਸਕੀਮ ਦੇ ਜਿਹੜੇ ਪਰਿਵਾਰ ਨੇ ਲਾਭ ਲੈਂਦੇ ਨੇ ਉਹਨਾਂ ਦੀ ਸ਼ਨਾਖਤ ਦਾ ਕੰਮ ਤਾਂ ਮੁਕੰਮਲ ਕਰ ਲਿਆ, ਔਰ ਇਸ ਯੋਜਨਾ ਦੇ ਤਹਿਤ 30,92,000 ਤਕਰੀਬਨ 31 ਲੱਖ ਜਿਹੜੇ ਲੋਕ ਨੇ ਉਹ ਇਹਦੇ ਵਿੱਚ ਸ਼ਾਮਲ ਨੇ। ਸਰਕਾਰ ਦੀ ਜਿਹੜੀ ਸਕੀਮ ਹੈ ਜੀ ਉਹ ਨੀਲੇ ਕਾਰਡ ਦੇ ਵਾਸਤੇ 17,92,692 ਸੀਗੀ। ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਖੁਰਾਕ ਦਾ ਅਧਿਕਾਰ ਦਿੱਤਾ ਗਿਆ, ਉਸ ਤੋਂ ਬਾਅਦ ਇਹਦੇ ਵਿੱਚ 12,99,383 ਪਰਿਵਾਰ ਜਿਹੜੇ ਹੋਰ ਸ਼ਾਮਲ ਹੋ ਗਏ ਨੇ। ਹੁਣ ਜਦੋਂ ਉੱਪਰੋਂ ਇਹਦੀ ਸਕੀਮ ਦੀ ਜਿੰਨੀ ਦੇਰ ਤੱਕ ਸਹੀ ਨਹੀਂ ਪੈਂਦੀ, ਉੱਤੋਂ ਕਣਕ ਜਿਹੜੀ ਨਹੀਂ ਮਿਲਦੀ, ਉਨੀ ਦੇਰ ਤੱਕ ਇਹ ਨਹੀਂ ਦਿੱਤੀ ਜਾ ਸਕਣੀ। ਤੇ ਸ਼ਾਇਦ ਹੋ ਸਕਦਾ ਜੀ ਕਿ ਇਹ ਜਿਨ੍ਹਾਂ ਨੂੰ ਇੱਕ ਵਾਰੀ 2 ਵਾਰੀ ਦਿੱਤੀ ਜਾ ਚੁੱਕੀ ਆ, ਉਹ ਵੀ ਆਉਣ ਵਾਲੇ ਦਿਨਾਂ 'ਚ ਸੜਕਾਂ ਤੇ ਆ ਜਾਣ ਕਿ ਇਲੈਕਸ਼ਨਾਂ ਲੰਘ ਗਈਆਂ ਤਾਂ ਹੁਣ ਉਹ ਸਕੀਮ ਕਿੱਥੇ ਗਈ। ਜੀ ਤੇ ਅਗਲੀ ਜਿਹੜੀ ਗੱਲ ਕਰਦੇ, ਅਨਿਲ ਜੋਸ਼ੀ ਦਾ ਕਹਿ ਰਿਹਾ ਜੀ ਅਸਤੀਫਾ ਉਸਨੇ ਦਿੱਤਾ ਹੈ। ਕੀ ਇਸ ਟਾਈਮ ਉਸ ਦੇ ਉੱਤੇ ਸਿਆਸਤ ਚੱਲ ਰਹੀ ਹੈ? ਅਨਿਲ ਜੋਸ਼ੀ ਵਾਲਾ ਜਿਹੜਾ ਮਾਮਲਾ ਜੀ, ਹਾਲਾਂਕਿ ਇਹ ਬੀਜੇਪੀ ਨੇ ਕਿਹਾ ਸੀਗਾ ਕਿ ਉਹਨੂੰ ਅਸਤੀਫਾ ਉਹਦਾ ਨਾਮਨਜ਼ੂਰ ਕੀਤਾ ਜਾਂਦਾ, ਉਹ ਆਪਣਾ ਕੰਮਕਾਜ ਜਿਹੜਾ ਜੀ ਸੰਭਾਲੇ। ਕੁਝ ਖਬਰਾਂ ਇਹ ਵੀ ਆ ਗਈਆਂ ਕਿ ਨਹੀਂ, ਅਨਿਲ ਜੋਸ਼ੀ ਦਾ ਅਸਤੀਫਾ ਜਿਹੜਾ ਜੀ ਉਹ ਐਕਸੈਪਟ ਕਰ ਲਿਆ ਗਿਆ। ਸ਼ਾਇਦ ਇਸੇ ਕਰਕੇ ਹੀ
ਅਨਿਲ ਜੋਸ਼ੀ ਨੇ ਕੱਲ ਆਪਣੇ ਨਾਲ ਜਿਹੜਾ ਉਹਦਾ ਸੰਬੰਧਿਤ ਮਹਿਕਮਾ ਉਹਦੇ ਦਫ਼ਤਰਾਂ ਦੇ ਉੱਤੇ ਜਾ ਕੇ ਛਾਪੇਮਾਰੀ ਜਿਹੜੀ ਹੈ ਜੀ ਉਹ ਕੀਤੀ ਆ, ਜਿੱਥੇ ਕਿ ਜਿਹੜੇ ਗੈਰ ਹਾਜ਼ਰ ਪਾਏ ਨੇ ਉਹਦੇ ਉੱਤੇ ਸਖਤ ਕਾਰਵਾਈ ਦੀ ਗੱਲ ਜਿਹੜੀ ਹੈ ਜੀ ਉਹ ਆਖੀ ਗਈ ਹੈ। ਸ਼ਾਇਦ ਅਨਿਲ ਜੋਸ਼ੀ ਨੇ ਇਸੇ ਕਰਕੇ ਛਾਪੇ ਮਾਰੇ ਨੇ ਕਿ ਉਹ ਦੱਸਣਾ ਚਾਹੁੰਦਾ ਸੀਗਾ ਕਿ ਉਹ ਇਸ ਅਹੁਦੇ ਦੇ ਉੱਤੇ ਬਰਕਰਾਰ ਹੈ ਤੇ ਉਹਦਾ ਜਿਹੜਾ ਅਸਤੀਫਾ ਸੀਗਾ ਉਹ ਨਾ ਮਨਜ਼ੂਰ ਕੀਤਾ ਗਿਆ। ਇਹਨੂੰ ਲੈ ਕੇ ਭੰਬਲ ਭੂਸਾ ਜਿਹੜਾ ਜੀ ਉਹ ਜਾਰੀ ਹੈ ਅਜੇ ਜੀ। ਤੇ ਅਗਲੀ ਆਪਾਂ ਗੱਲ ਕਰਦੇ ਹਾਂ ਹਰਿਆਣੇ ਦੀ। ਹਰਿਆਣੇ ਦੇ ਵਿੱਚ ਜਿਹੜੇ ਅਡਹੌਕ ਦੇ ਉੱਤੇ ਸੀ ਜਾਂ ਦਿਹਾੜੀਦਾਰ ਜਿਨ੍ਹਾਂ ਨੂੰ ਜਿਹੜੇ ਮੁਲਾਜ਼ਮ ਆਖਦੇ ਆ ਉਹਨਾਂ ਨੂੰ ਜਿਹੜਾ ਜੀ ਪੱਕੇ ਕਰਨ ਦੇ ਜਿਹੜੇ ਫੈਸਲੇ ਆ ਚੁੱਕੇ ਆ। ਜਿਵੇਂ ਇੱਕ ਤਾਂ ਪੰਜਾਬ ਨੇ ਪਹਿਲਾਂ ਕੀਤਾ ਜੀ ਕਿ ਰਿਸ਼ਤੇਦਾਰਾਂ ਦੇ ਨਾਮ ਦੇ ਉੱਤੇ ਜੇ ਤੁਸੀਂ ਜ਼ਮੀਨ ਜਿਹੜੀ ਆ ਉਹ ਟਰਾਂਸਫਰ ਕਰਾਉਣੀ ਆ ਤੇ ਇੱਥੇ ਸਟਾਂਪ ਡਿਊਟੀ ਜਿਹੜੀ ਆ ਉਹ ਚੁੱਕ ਦਿੱਤੀ ਗਈ ਆ। ਪਹਿਲਾਂ ਇਹ ਸਿਰਫ ਪਿਓ ਤੇ ਪੁੱਤਰਾਂ ਦੇ ਵਿਚਾਲੇ ਹੁੰਦਾ ਸੀਗਾ, ਹੁਣ ਜੇ ਭਰਾ ਨੇ ਭਰਾ ਦੇ ਨਾਂ ਕਰਾਉਣੀ ਆ, ਭਰਾਵਾਂ ਨੇ ਭੈਣ ਦੇ ਨਾਂ ਕਰਾਉਣੀ ਆ, ਭੈਣਾਂ ਨੇ ਭਰਾ ਦੇ ਨਾਂ ਕਰਾਉਣੀ ਆ, ਇਹਦੇ ਉੱਤੇ ਸਟਾਂਪ ਡਿਊਟੀ ਜਿਹੜੀ ਚੁੱਕੀ ਗਈ ਆ। ਹੁਣ ਹਰਿਆਣੇ ਨੇ ਵੀ ਇਹ ਜਿਹੜੀ ਸਟਾਂਪ ਡਿਊਟੀ ਆ ਉਹ ਚੁੱਕ ਦਿੱਤੀ ਆ। ਦੂਜਾ ਵੱਡਾ ਅਹਿਮ ਫੈਸਲਾ ਜਿਹੜਾ ਹਰਿਆਣੇ ਦੀ ਵਜ਼ਾਰਤ ਨੇ ਉਹ ਲਿਆ ਕਿ ਹਜ਼ਾਰਾਂ ਕੱਚੇ ਤੇ ਦਿਹਾੜੀਦਾਰ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਪੱਕਾ ਕਰ ਦਿੱਤਾ ਗਿਆ ਜੀ। ਇਹ ਉਹਨਾਂ ਦੀ ਚਿਰੋਕਣੀ ਮੰਗ ਸੀਗੀ, ਇਹ ਦਿਹਾੜੀ ਦੇ ਉੱਤੇ ਕੰਮ ਕਰਦੇ ਜਿਹੜੇ ਲੋਕ ਸੀ ਉਹਨਾਂ ਨੇ। ਔਰ ਇਹ ਜਿਹੜਾ ਕੀਤਾ ਜਾ ਰਿਹਾ ਜੀ ਇਹ ਹਰਿਆਣੇ ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਜਿਹੜੀਆਂ ਚੋਣਾਂ ਨੇ ਉਹਨੂੰ ਲੈ ਕੇ ਇਹ ਕੀਤਾ ਜਾ ਰਿਹਾ ਜੀ। ਕੁਝ ਲਾਭ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ। ਕੁਝ ਵੀ ਹੋਵੇ ਜੀ ਇਹ ਮੁਲਾਜ਼ਮ ਵਰਗ ਜਿਹੜਾ ਜੀ ਬੀਤੇ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਰਿਹਾ ਇਸ ਮਾਮਲੇ ਉੱਤੇ ਕਿ ਉਹਨਾਂ ਨੂੰ ਪੱਕਾ ਜਿਹੜਾ ਜੀ ਉਹ ਕੀਤਾ ਜਾਣਾ ਚਾਹੀਦਾ। ਪੰਜਾਬ ਦੀ ਤਰਜ਼ ਦੇ ਉੱਤੇ ਹਰਿਆਣੇ ਨੇ ਕੁਝ ਜਿਹੜੀਆਂ ਤਬਦੀਲੀਆਂ ਕੀਤੀਆਂ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਿਸ਼ਤੇਦਾਰਾਂ ਦੇ ਖਿਲਾਫ ਜੇ ਪੰਜਾਬ ਸਰਕਾਰ ਹੁਣ ਉਹਨਾਂ ਦੀ ਥੋੜੀ ਰੀਸ ਕਰੇ ਤਾਂ ਇੱਥੇ ਵੀ ਜਿਹੜਾ ਕੱਚੇ ਨੇ ਉਹ ਪੱਕੇ ਹੋਣੇ ਚਾਹੀਦੇ ਨੇ, ਪਰ ਸ਼ਾਇਦ ਇਹੋ ਜਿਹੀ ਰੀਸ ਪੰਜਾਬ ਨਹੀਂ ਕਰੂਗਾ ਜੀ। ਨਾਲ ਦੇ ਨਾਲ ਇੱਕ ਹੋਰ ਵੀ ਜਿਹੜੀ ਰੀਸ ਸੀ ਠੇਕਿਆਂ ਵਾਲੀ ਉਹ ਵੀ ਬੰਦ ਕਰਨ ਵਾਲੀ, ਉਹ ਵੀ ਸ਼ਾਇਦ ਇਹਨਾਂ ਨੂੰ ਕਰਨ ਦੀ ਜ਼ਰੂਰਤ ਆ। ਤੇ ਅਗਲੀ ਗੱਲ ਕਰਦੇ ਹਾਂ ਕੈਪਟਨ ਜਿਹੜੇ ਅਮਰਿੰਦਰ ਸਿੰਘ ਉਹ ਪਟਿਆਲੇ 'ਚ ਕਹਿੰਦੇ ਆ ਜੀ ਪਹੁੰਚੇ ਨੇ ਜਿੱਤਣ ਤੋਂ ਬਾਅਦ ਅੰਮ੍ਰਿਤਸਰ ਤੋਂ ਤੇ ਪਰ ਪਹੁੰਚੇ ਬੜੇ ਚੁੱਪ-ਚਾਪ ਨੇ। ਕੀ ਚੱਲ ਰਿਹਾ ਇਸ ਟਾਈਮ ਪਟਿਆਲੇ 'ਚ? ਜੀ ਇੱਥੇ ਉਹ ਆਏ ਨੇ ਜਿੱਤਣ ਤੋਂ ਬਾਅਦ ਔਰ ਪਿਛਲੇ ਤਕਰੀਬਨ 24 ਘੰਟਿਆਂ ਤੋਂ ਹੁਣ ਤਾਂ ਉਹ ਇੱਥੇ ਨੇ, ਪਰ ਕਿਸੇ ਨੂੰ ਉਹਨਾਂ ਨੇ ਉੱਗ ਸੁੱਗ ਜਿਹੜੀ ਉਹ ਨਹੀਂ ਲੱਗਣ ਦਿੱਤੀ। ਇਹ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਜਾਂ ਮੋਤੀ ਮਹਿਲ ਜਿਹੜਾ ਹੈ ਜੀ ਉਹਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਢੋਲ ਢਮੱਕਿਆਂ ਦੇ ਨਾਲ ਸਵਾਗਤ ਕਰਨ ਦਾ ਮਨ ਬਣਾਇਆ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਪਟਿਆਲੇ ਆਉਣਗੇ ਜਿੱਤਣ ਤੋਂ ਬਾਅਦ ਤੇ ਉਹਨਾਂ ਦੇ ਵਾਸਤੇ ਭੰਗੜੇ ਵਗੈਰਾ ਪਾਏ ਜਾਣਗੇ। ਪਰ ਕਿਉਂਕਿ ਪਰਨੀਤ ਕੌਰ ਚੋਣ ਹਾਰ ਗਏ ਨੇ ਜਿਹੜੇ ਇੱਥੇ ਉਹਨਾਂ ਦੀ ਪਤਨੀ, ਇਸ ਕਰਕੇ ਜਿਹੜਾ ਕੈਪਟਨ ਪਰਿਵਾਰ ਹੈ ਇਹ ਸ਼ਾਹੀ ਪਰਿਵਾਰ ਹੈ ਉਹਨੇ ਇਹ ਢੋਲ ਢਮੱਕੇ ਜਿਹੜੇ ਨੇ ਉਹਨਾਂ ਤੋਂ ਬਚਣ ਦੇ ਵਾਸਤੇ ਇਸ ਤਰ੍ਹਾਂ ਦਾ ਕੁਝ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹਨਾਂ ਨੇ ਚੁੱਪ ਚਪੀਤੇ ਇੱਥੇ ਆ ਕੇ ਆਪਣੇ ਮਹਿਲਾਂ ਦੇ ਵਿੱਚ ਜਿਹੜਾ ਦੀ ਉਹ ਟਿਕਾਣਾ ਕੀਤਾ ਹੋਇਆ। ਪਰਨੀਤ ਕੌਰ ਹੋਰੀ ਵੀ ਇੱਥੇ ਹੈ ਨਹੀਂ ਗੇ, ਉਹ ਦਿੱਲੀ ਨੇ ਕੁਝ ਦਿਨਾਂ ਤੋਂ, ਪਰ ਇਹ ਕਿਹਾ ਜਾ ਰਿਹਾ ਕਿ ਜਿਹੜੇ ਇਸ ਪਰਿਵਾਰ ਦੇ ਨੇੜੇ ਲੋਕ ਨੇ ਉਹਨਾਂ ਦੇ ਵਾਸਤੇ ਚਾਹ ਪਾਣੀ ਦਾ ਇੰਤਜ਼ਾਮ ਤਾਂ ਕੀਤਾ ਜਾ ਰਿਹਾ, ਪਰ ਢੋਲ ਢਮੱਕਿਆਂ ਤੋਂ ਦੂਰ ਨੇ। ਕਿਉਂਕਿ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੱਡੀ ਜਿੱਤ ਹੋਈ ਹੈ ਤਾਂ ਪਰਨੀਤ ਕੌਰ ਦੀ ਵੱਡੀ ਹਾਰ ਵੀ ਹੋਈ ਹੈ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਅਜੇ ਵੀ ਇਹ ਜਿਹੜਾ ਸ਼ਾਹੀ ਪਰਿਵਾਰ ਹੈ ਉਹ ਪਰਨੀਤ ਕੌਰ ਦੀ ਹਾਰ ਦੇ ਸਦਮੇ ਤੋਂ ਬਾਹਰ ਨਹੀਂ ਨਿਕਲਿਆ, ਜਿਹਦੇ ਕਰਕੇ ਉਹਨੂੰ ਅਜੇ ਵੀ ਇਹ ਗੱਲ ਸਮਝ ਨਹੀਂ ਆ ਰਹੀ ਕਿ ਪਟਿਆਲੇ ਵਾਲਿਆਂ ਨੇ ਮੈਨੂੰ ਜਿਹੜਾ ਜੀ ਉਹ ਕਿਵੇਂ ਹਰਾ ਦਿੱਤਾ। ਕਿਉਂਕਿ ਸ਼ਹਿਰ ਦੇ ਅੰਦਰ ਤਾਂ ਹਾਲਾਤ ਇਹੋ ਜਿਹੇ ਨੇ ਜੀ ਕਿ ਉਹ ਇਸ ਪਰਿਵਾਰ ਨੂੰ ਪੂਜਦੇ ਨੇ। ਮਹਾਰਾਜਾ ਸਾਹਿਬ ਆ ਗਏ, ਮਹਾਰਾਣੀ ਸਾਹਿਬਾਂ ਜਿਹੜੇ ਆ ਗਏ, ਪਰ ਇਸ ਵਾਰੀ ਜਿਹੜਾ ਦੀ ਸਫਾਈ ਕਰਤਾ ਲੋਕਾਂ ਨੇ ਅੰਦਰ ਵਾਲਿਆਂ ਨੇ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇੱਕ ਜਿਹੜੇ ਸਮ੍ਰਿਤੀ ਇਰਾਨੀ ਦੇ ਜਿਹੜੀ 12ਵੀਂ ਜਮਾਤ ਹੋਣ ਦਾ ਕਰਕੇ ਇਸ ਟਾਈਮ ਕਾਫੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵੈਸੇ ਵੀ ਬਹੁਤ ਜ਼ਿਆਦਾ ਗੱਲਬਾਤ ਜਿਹੜੀ ਚੱਲ ਰਹੀ ਆ। ਐਕਚੁਅਲ ਦੇ ਵਿੱਚ ਕੀ ਮਸਲਾ ਹੈਗਾ ਆ ਤੇ ਕਿਉਂ ਇੰਨੀ ਜ਼ਿਆਦਾ ਸਰਗਰਮੀ ਇਸ ਦੇ ਉੱਤੇ ਹੋ ਰਹੀ ਆ? ਜਿਹੜੀ ਸਮ੍ਰਿਤੀ ਇਰਾਨੀ ਹੈ ਜੀ ਐਕਚੁਅਲੀ ਉਹਦੀ ਜਿਹੜੀ ਵਿਦਿਅਕ ਯੋਗਤਾ ਹੈ ਉਹ +2 ਹੈ ਜੀ, ਔਰ ਜਿਹੜਾ ਉਹਨੂੰ ਅਹੁਦਾ ਦਿੱਤਾ ਗਿਆ ਜੀ ਜਿਹੜਾ, ਕਿਉਂਕਿ ਇੱਕ ਤਾਂ ਉਹ ਹਾਰੀ ਹੋਈ ਹੈ, ਹਾਰੇ ਹੋਏ ਲੋਕ ਜਿਹੜੇ ਨੇ ਉਹ ਵੱਡੇ ਅਹੁਦੇ ਲੈ ਗਏ ਜੀ ਜੀ। ਹੁਣ ਜਿਹੜਾ ਜੀ ਉਹਦੇ ਉੱਤੇ ਇਹ ਜਿਹੜਾ ਉੱਠ ਰਿਹਾ ਕਿੰਤੂ ਪਰੰਤੂ ਜਿਹੜਾ ਉੱਠ ਰਿਹਾ ਕਿ ਉਹਦੀ ਵਿਦਿਅਕ ਯੋਗਤਾ ਇੰਨੀ ਥੋੜੀ ਹੈ, ਥੋੜੀ ਦੇ ਬਾਵਜੂਦ ਜਿਹੜਾ ਜੀ ਉਹਨੂੰ ਏਦਾਂ ਜਿਹੜਾ ਸਿੱਖਿਆ ਦੇ ਨਾਲ ਜੁੜਿਆ ਹੋਇਆ ਮਹਿਕਮਾ ਉਹ ਕਿਉਂ ਦਿੱਤਾ ਗਿਆ ਜੀ। ਬਜਾਏ ਇਹਦੇ ਕਿ ਭਾਰਤੀ ਜਨਤਾ ਪਾਰਟੀ ਜਿਹੜਾ ਜੀ ਉਹ ਕੁਝ ਜਵਾਬ ਦਿੰਦੀ, ਉਹਨੇ ਉਲਟਾ ਇਹ ਗੱਲ ਕਹੀ ਹੈ ਕਿ ਇਹ ਦੱਸੋ ਕਿ ਸੋਨੀਆ ਗਾਂਧੀ ਦੀ ਜਿਹੜੀ ਆ ਉਹ ਵਿਦਿਅਕ ਯੋਗਤਾ ਕੀ ਹੈ ਜੀ ਜੀ, ਜਿਹੜੀ ਕਿ UPA ਦੀ ਚੇਅਰਪਰਸਨ ਜਿਹੜੀ ਆ ਉਹ ਰਹੀ ਹੈ। ਇਹ ਤੁਸੀਂ ਕਹ ਲਓ ਪਤਾ ਨਹੀਂ ਕੀ ਸਹਿਯੋਗ ਹੈ ਜਾਂ ਕੀ ਗੱਲ ਹੈ ਕਿ ਜਿਹੜੇ ਸਿੱਖਿਆ ਦੇ ਨਾਲ ਜੁੜੇ ਹੋਏ ਵੱਡੇ ਅਹੁਦੇ ਨੇ ਉਹ ਘੱਟ ਪੜ੍ਹੇ ਲਿਖਿਆਂ ਨੂੰ ਹੀ ਕਿਉਂ ਮਿਲਦੇ ਨੇ। ਜਿਵੇਂ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਨੇ ਉਹ 8 ਪੜ੍ਹੇ ਹੋਏ ਨੇ ਜੀ, ਤਾਂ ਫਿਰ ਬੀਬੀ ਜਿਹੜੀ ਹੈ ਜੀ ਉਹ +2 ਹੈ।
ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਹੁਣ ਆਪਾਂ ਗੱਲ ਕਰਦੇ ਹੰਸਰਾਜ ਹੰਸ ਦੇ ਨਾਲ ਜੁੜੀ ਹੋਈ ਵੀ ਇਹ ਦੱਸਿਆ ਜਾ ਰਿਹਾ ਵੀ ਉਹਨਾਂ ਨੇ ਇੱਕ ਲਾਲ ਬਾਦਸ਼ਾਹ ਕੋਈ ਡੇਰਾ ਹੈਗਾ ਆ, ਉਸ ਦੀ ਜਿਹੜੀ ਗੱਦੀ ਸੀਗੀ ਉਸ ਤੋਂ ਇੱਕ ਹਿਸਾਬ ਦੇ ਨਾਲ ਪਰੇ ਹੋ ਗਏ ਨੇ, ਪਿੱਛੇ ਹਟ ਗਏ ਨੇ। ਨਾਲ ਕਿਤੇ ਕਿਤੇ ਇਹ ਵੀ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ, ਕਹਿ ਰਹੇ ਨੇ ਕਈ ਲੋਕ ਵੀ ਇਹਨਾਂ ਨੇ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਨਾਲ ਵੀ ਕਿਤੇ ਆਪਣੀ ਨੇੜਤਾ ਵਧਾਈ ਸੀਗੀ। ਕੀ ਚੱਲ ਰਿਹਾ ਹੰਸਰਾਜ ਹੰਸ ਦੇ ਨਾਲ? ਕਿਉਂਕਿ ਜਿਹੜਾ ਪਵਨ ਕੁਮਾਰ ਟੀਨੂ ਹੈ ਉਹਦੀ ਵਿਰੋਧਤਾ ਹੰਸਰਾਜ ਹੰਸਰਾ ਨੇ ਪਹਿਲਾਂ ਓਪਨਲੀ ਕੀਤੀ ਸੀ, ਬਾਅਦ ਦੇ ਵਿੱਚ ਸਰਕਾਰ ਨੇ ਥੋੜਾ ਘੂਰਿਆ ਘੰਬਿਆ ਤੇ ਉਹਨਾਂ ਨੇ ਅੰਦਰ ਖਾਤੇ ਵਿਰੋਧਤਾ ਜਿਹੜੀ ਆ ਉਹ ਕੀਤੀ ਹੈ। ਵੋਟਾਂ ਜਿਹੜੀਆਂ ਨੇ ਇਸ ਭਾਈਚਾਰੇ ਦੀਆਂ ਉਹਨੇ ਨਹੀਂ ਪੈਣ ਦਿੱਤੀਆਂ ਔਰ ਉੱਥੋਂ ਤਕੜੀ ਹਾਰ ਜਿਹੜੀ ਆ ਪਵਨ ਕੁਮਾਰ ਟੀਨੂ ਦੀ ਹੋਈ ਹੈ। ਹੰਸਰਾਜ ਹੰਸਰੀ ਜਲੰਧਰ ਨਹੀਂ ਵੜੇ ਚੋਣ ਦੇ ਦੌਰਾਨ, ਉਹ ਇੱਥੇ ਬਠਿੰਡੇ ਦੇ ਵਿੱਚ ਜਿਹੜਾ ਜੀ ਉਹ ਰਹੇ ਨੇ। ਹੁਣ ਲਾਲ ਬਾਦਸ਼ਾਹ ਡੇਰੇ ਦੀ ਜਿਹੜੀ ਗੱਦੀ ਆ ਉਹਨਾਂ ਨੇ ਉਹ ਛੱਡ ਦਿੱਤੀ ਆ। ਉਹ ਦੇਰ ਤੋਂ ਇਸ ਜਗ੍ਹਾ ਦੇ ਉੱਤੇ ਜਿਹੜੇ ਜੀ ਪੀਰ ਬਣ ਕੇ ਬੈਠੇ ਹੋਏ ਸਨ ਔਰ ਇਹ ਕਹਿੰਦੇ ਸਨ ਕਿ ਮੈਂ ਨਸ਼ੇ ਛਡਾਉਣ ਦੇ ਵਾਸਤੇ ਇਸ ਗੱਦੀ ਦੇ ਉੱਤੇ ਜਿਹੜਾ ਪ੍ਰਚਾਰ ਕਰ ਰਿਹਾ। ਅਚਾਨਕ ਕੀ ਹੋਇਆ ਕਿ ਲਾਲ ਬਾਦਸ਼ਾਹ ਦਾ ਜਿਹੜਾ ਡੇਰਾ ਹੈ ਉਹਦੀ ਗੱਦੀ ਕਿਉਂ ਛੱਡ ਦਿੱਤੀ ਹੈ? ਕਿਉਂਕਿ ਜਿੱਥੇ ਇਹਦੇ ਫਾਲੋਅਰਸ ਬੜੇ ਜ਼ਿਆਦਾ ਨੇ ਉੱਥੇ ਚੜਾਵਾ ਬਹੁਤ ਜ਼ਿਆਦਾ ਇੱਥੇ ਚੜ੍ਹਦਾ ਲਾਲ ਬਾਦਸ਼ਾਹ ਦੇ ਡੇਰੇ ਦੇ ਉੱਤੇ। ਦੋ ਨੇ, ਇੱਕ ਦੇ ਜਿਹੜੇ ਇੰਚਾਰਜ ਹੰਸਰਾਜ ਹੰਸਰੀ ਨੇ ਲਾਲ ਬਾਦਸ਼ਾਹ ਦੇ, ਦੂਜਾ ਡੇਰਾ ਨਕੋਦਰ ਦੇ ਵਿੱਚ ਜਿਹੜਾ ਸਾਈਂ ਦਾ ਉਹਦੇ ਇੰਚਾਰਜ ਗੁਰਦਾਸ ਮਾਨ ਨੇ। ਕਿਉਂਕਿ ਉਸ ਡੇਰੇ ਦੇ ਜਿਹੜਾ ਮੁਖੀ ਸੀਗਾ ਉਹਦੇ ਇਸ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਗੁਰਦਾਸ ਮਾਨ ਹੋਰੀ ਇੰਚਾਰਜ ਨੇ। ਇਹ ਦੋ ਵੱਡੇ ਡੇਰੇ ਨੇ ਜਿੱਥੇ ਕਿ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਉਹ ਪਹੁੰਚਦੇ ਨੇ। ਖਾਸ ਤੌਰ ਦੇ ਉੱਤੇ ਕਾਲਜਸ ਦੇ ਵਿੱਚ ਪੜ੍ਹਨ ਵਾਲੀ ਜਿਹੜੀ ਯੂਥ ਹੈ ਉਹਨਾਂ ਡੇਰਿਆਂ ਦੇ ਉੱਤੇ ਬਹੁਤ ਜ਼ਿਆਦਾ ਜਾਂਦੀ ਹੈ ਕਿ ਪੇਪਰ ਚੰਗੇ ਹੋਣ, ਸ਼ਾਇਦ ਉਹ ਇਹਨਾਂ ਡੇਰਿਆਂ ਦਾ ਸਹਾਰਾ ਜਿਹੜਾ ਉਹ ਲੈਂਦੀ ਹੈ। ਪਰ ਲਾਲ ਬਾਦਸ਼ਾਹ ਦੇ ਡੇਰੇ ਤੋਂ ਅਚਾਨਕ ਪਾਸੇ ਹੋ ਜਾਣਾ, ਇਹ ਕਿਹਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਸਿਆਸਤ ਦੇ ਵਿੱਚ ਉਹਨਾਂ ਦੀ ਕਸ਼ਮਕਸ਼ ਜਿਹੜੀ ਪਵਨ ਕੁਮਾਰ ਟੀਨੂ ਦੇ ਨਾਲ ਚੱਲ ਰਹੀ ਹੈ, ਕਿਤੇ ਨਾ ਕਿਤੇ ਇਹਦਾ ਰੋਲ ਜ਼ਰੂਰ ਹੈ। ਸ਼ਾਇਦ ਆਉਂਦੇ ਦਿਨਾਂ ਦੇ ਵਿੱਚ ਉਹ ਚੀਜ਼ ਸਾਹਮਣੇ ਆਊਗੀ। ਜੀ ਤੇ ਅਗਲੀ ਆਪਾਂ ਗੱਲ ਕਰਦੇ ਹਾਂ, ਇੱਕ IAS ਅਫਸਰ ਸੀਗੇ ਲੱਦੜ ਜਿਨ੍ਹਾਂ ਨੇ ਕਿਸਾਨਾਂ ਕੋ ਕਾਫੀ ਪੈਸੇ ਇਕੱਠੇ ਕੀਤੇ ਸੀ ਤੇ ਹੁਣ ਖਬਰਾਂ ਆ ਰਹੀਆਂ ਵੀ ਉਹਨਾਂ ਨੂੰ ਸਾਰੇ ਪੈਸੇ ਵਾਪਸ ਕਰਨੇ ਪੈ ਰਹੇ ਆ। ਇਹ ਅਦਾਲਤ ਹੀ ਹੈ ਜੀ, ਅਦਾਲਤ ਦੀ ਵਜ੍ਹਾ ਕਰਕੇ ਇੰਨਾ ਕੁਝ ਹੋ ਗਿਆ ਜੀ। ਨਹੀਂ ਤਾਂ ਜਿਹੜੇ ਇਹ SL ਲੱਦੜ ਨੇ ਜੀ, ਸੁੱਚਾ ਰਾਮ ਲੱਦੜ, ਉਹਨਾਂ ਦੇ ਵੱਲੋਂ ਸਾਲਸੀ ਦੀ ਰਕਮ ਜਿਹੜੀ ਹੈ ਜੀ ਉਹ ਵੱਡਾ ਹਿੱਸਾ ਅਦਾਲਤ ਦੀ ਵਜ੍ਹਾ ਕਰਕੇ ਹੀ ਮੋੜੀ ਗਈ ਹੈ। ਇਹ ਜਿਹੜਾ IAS ਅਧਿਕਾਰੀ ਸੀਗਾ ਜੀ, ਇਹਨੇ ਜਲੰਧਰ ਤੇ ਪਟਿਆਲੇ ਕਮਿਸ਼ਨਰ ਵਜੋਂ ਜ਼ਮੀਨ ਮਾਲਕਾਂ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਦਰਮਿਆਨ ਜਿਹੜਾ ਸੀਗਾ ਸਮਝੌਤਾ ਕਰਾਉਣ ਦੇ ਕਰਕੇ ਕਰੋੜਾਂ ਰੁਪਈਏ ਦੀ ਫੀਸ ਜਿਹੜੀ ਇਕੱਠੀ ਕੀਤੀ ਸੀ। ਉਹ ਕਹਿੰਦੇ ਸਨ ਕਿ ਜੀ ਇਹ ਸਮਝੌਤਾ ਕਰਾਉਣਾ ਪੈ ਰਿਹਾ, ਇਸ ਕਰਕੇ ਲੀਗਲ ਫੀ ਜਿਹੜੀ ਹੈ ਜੀ ਉਹ ਵੱਧਦੀ ਹੈ। ਜਲੰਧਰ ਡਿਵੀਜ਼ਨਲ ਕਮਿਸ਼ਨਰ ਦੇ ਵੱਲੋਂ ਜਿਹੜੇ ਡਿਵੀਜ਼ਨ ਬੈਂਚ ਨੇ ਇਹਨਾਂ ਦੇ ਅੰਡਰ ਮੈਜਿਸਟ੍ਰੇਟ ਜਿਹੜੇ ਨੇ ਉਹਨਾਂ ਨੂੰ ਚੈੱਕ ਬਣਾ ਕੇ ਭੇਜ ਦਿੱਤੇ ਗਏ ਨੇ। ਇਹ ਚੈੱਕ ਜ਼ਮੀਨ ਮਾਲਕਾਂ ਨੂੰ ਹੁਣ ਜਿਹੜੇ ਨੇ ਉਹ ਵੰਡੇ ਜਾਣਗੇ। ਇਹ ਜਿਹੜੀ ਜ਼ਮੀਨ ਹੈ ਜੀ HA ਹਾਈਵੇ ਵੱਲੋਂ ਦੀ ਹਾਈਵੇ ਨੂੰ ਚੌੜਾ ਕਰਨ ਤੇ ਅਕਵਾਇਰ ਕੀਤੀ ਗਈ ਸੀਗੀ ਔਰ ਮੁਆਵਜ਼ਾ ਰਾਸ਼ੀ ਜਿਹੜੀ ਸੀ ਉਹ ਇਹਨੂੰ ਲੈ ਕੇ ਵਿੱਚ ਪੈ ਕੇ ਸਾਲਸੀ ਦਾ ਜਿਹੜਾ ਸਮਝੌਤਾ ਸੀਗਾ ਉਹ ਕਰਾਇਆ ਸੀਗਾ ਜੀ। ਔਰ ਫੀਸ ਕਿੰਨੀ ਇਕੱਠੀ ਕੀਤੀ ਸੀ ਜੀ? ਆਲਮੋਸਟ 3 ਕਰੋੜ ਰੁਪਈਆ। ਹੁਣ ਇਹਦੇ ਵਿੱਚੋਂ 1 ਕਰੋੜ 16 ਲੱਖ ਰੁਪਈਏ ਜਿਹੜੇ ਨੇ ਉਹ ਸਰਕਾਰ ਦੇ ਖਾਤੇ ਦੇ ਵਿੱਚ ਜਮ੍ਹਾਂ ਜਿਹੜੇ ਉਹ ਕਰਵਾ ਦਿੱਤੇ ਗਏ ਨੇ। ਬਾਕੀ ਜਿਹੜੇ ਛੇਤੀ ਕਰਵਾ ਦਿੱਤੇ ਜਾਣਗੇ। ਅਦਾਲਤ ਨੇ ਪੈਸੇ ਤਾਂ ਮੜਵਾ ਦਿੱਤੇ ਪਰ ਇਸ ਜਿਹੜਾ ਆਫਿਸਰ ਆ ਇਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਸੀਗਾ ਜੀ ਕਿ ਕਿਵੇਂ ਉਹਨੇ ਇੰਨਾ ਪੈਸਾ ਜਿਹੜਾ ਜੀ ਇਕੱਠਾ ਕਰ ਲਿਆ, ਪਰ ਪਰਚਾ ਨਹੀਂ ਦਰਜ ਹੋਇਆ, ਪੈਸੇ ਮੜਵਾ ਦਿੱਤੇ ਨੇ। ਕਿਤੇ ਨਾ ਕਿਤੇ ਵੱਡੇ ਅਫਸਰਾਂ ਨੂੰ ਅਜੇ ਵੀ ਜਿਹੜਾ ਜੀ ਸਾਥ ਦਿੰਦਾ ਹੈ ਜਸਟਿਸ ਸਿਸਟਮ, ਪਰ ਕਿਤੇ ਨਾ ਕਿਤੇ ਪੈਸੇ ਜਦੋਂ ਮੁੜੇ ਆ ਉਹ ਚੀਜ਼ ਨੂੰ ਜਿਹੜਾ ਚੰਗੇ ਤੌਰ ਦੇ ਉੱਤੇ ਆਪਾਂ ਦੇਖਦੇ ਹਾਂ। ਅਗਲੀ ਜਿਹੜੀ ਇਹ ਗੱਲ ਕਰਦੇ ਹਾਂ, ਜਿਹੜੇ ਹੁਣ CBSE ਦਾ ਜਿਹੜਾ ਰਿਜ਼ਲਟ ਆ ਰਿਹਾ ਤੇ ਇੱਕ ਜਿਹੜੀ ਅੱਜ ਮੈਂ ਖਬਰ ਪੜ੍ਹੀ ਆ ਜੋ ਸੁਣ ਕੇ ਮਨ ਵੀ ਬਹੁਤ ਦੁਖੀ ਹੋਇਆ। ਇੱਕ ਵਿਦਿਆਰਥਣ ਜਿਸ ਨੇ ਕਿ ਸੁਸਾਈਡ ਕਰ ਲਿਆ ਇਸ ਕਰਕੇ ਵੀ ਉਸ ਨੂੰ ਇਹ ਲੱਗਾ ਵੀ ਉਹਦੇ ਪੇਪਰ ਜਿਹੜੇ ਆ ਮਾੜੇ ਹੋਏ ਆ, ਪਰ ਬਾਅਦ ਦੇ ਵਿੱਚ ਇਹ ਪਤਾ ਲੱਗਾ ਉਸਨੇ ਆਪਣੇ ਸਕੂਲ ਦੇ ਵਿੱਚੋਂ ਅਵਲ ਵੀ ਆਈ ਆ। ਸੋ ਤੁਸੀਂ ਇਹ ਜਿਹੜਾ ਪ੍ਰੈਸ਼ਰ ਦੇਖਦੇ ਹੋ ਜਿਹੜੇ ਖਾਸ ਕਰਕੇ ਵਿਦਿਆਰਥੀਆਂ ਦੇ ਉੱਤੇ ਵੀ ਨੰਬਰ ਹੀ ਸਿਰਫ ਜ਼ਿਆਦਾ ਹੋਣੇ ਚਾਹੀਦੇ ਆ, ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਕੀ ਤੁਹਾਡੀ ਇਸ ਦੇ ਉੱਤੇ ਟਿੱਪਣੀ ਆ? ਚੂਹਾ ਦੌੜ ਆ ਜੀ, ਰੈਟ ਰੇਸ ਆ ਮਾਪਿਆਂ ਦੇ ਵਿਚਾਲੇ ਜਿਹੜੀ ਇੱਥੇ ਲੱਗੀ ਹੋਈ ਆ ਕਿ ਉਹਨਾਂ ਦੇ ਬੱਚੇ ਦੇ 97% ਕਿਉਂ ਆਏ ਨੰਬਰ, 99% ਕਿਉਂ ਨਹੀਂ ਆਏ। ਜੇ 99% ਆਏ ਆ ਤੇ 1% ਜਿਹੜਾ ਘੱਟ ਹੋਇਆ ਉਹ ਕਿਉਂ ਘੱਟ ਹੋਇਆ ਜੀ? ਬੱਚੇ ਜਿਹੜੇ ਨੇ ਉਹ ਅੰਡਰ ਪ੍ਰੈਸ਼ਰ ਫਿਰ ਰਹਿੰਦੇ ਨੇ। ਜਿਵੇਂ ਕਾਉਂਸਲਿੰਗ ਹੈ ਸਕੂਲਾਂ ਦੇ ਵਿੱਚ ਵਿਦੇਸ਼ਾਂ ਦੀ ਤਰਜ਼ ਦੇ ਉੱਤੇ, ਇੱਥੇ ਇਹਦੇ ਕਾਉਂਸਲਿੰਗ ਜਿਹੜੀ ਹੈ ਜੀ ਉਹ ਇੰਨੀ
ਫੇਮਸ ਨਹੀਂ ਹੋਈ, ਜਿਹਦੇ ਤਹਿਤ ਇਹ ਬੱਚੇ ਜਿਹੜੇ ਨੇ ਉਹਨਾਂ ਨੂੰ ਸਮਝਾਇਆ ਜਾ ਸਕੇ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ 97%, 98% ਜਾਂ 99% ਮਾਰਕਸ ਹੀ ਲੈ ਕੇ ਆਉਣੇ ਨੇ, ਜਿਹੜਾ ਕਿ ਸੁਸਾਈਡ ਦਾ ਕਾਰਨ ਜਿਹੜਾ ਬਣਦੇ ਨੇ। ਜਿਹੜੀ ਲੜਕੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਸੁਸਾਈਡ ਕਰ ਗਈ ਰਿਜ਼ਲਟ ਆਉਣ ਤੋਂ ਪਹਿਲਾਂ, ਜਦੋਂ ਕਿ ਰਿਜ਼ਲਟ ਆਇਆ ਤਾਂ ਉਹਨੇ ਟੌਪ ਕੀਤਾ ਸਕੂਲ ਦੇ ਵਿੱਚੋਂ, ਉਹਨੂੰ ਸਮਝਾਇਆ ਜਾਣਾ ਚਾਹੀਦਾ ਸੀਗਾ ਜੀ ਮਾਪਿਆਂ ਦੇ ਵੱਲੋਂ ਇਸ ਗੱਲ ਦੇ ਵਾਸਤੇ ਵੀ ਕੋਈ ਗੱਲ ਨਹੀਂ, ਜੇ ਨਹੀਂ ਵੀ ਟੌਪ ਕਰਦੀ ਤੇ ਏਡਾ ਥੋੜੀ ਜ਼ਰੂਰੀ ਹੈ ਜੀ, ਕਿਸੇ ਇੱਕ ਨੇ ਟੌਪ ਕਰਨਾ ਹੁੰਦਾ, ਦੋ ਚੋਂ ਨੇ ਕਰਨਾ ਹੁੰਦਾ, ਸਾਰਿਆਂ ਨੇ ਤਾਂ ਟੌਪ ਨਹੀਂ ਕਰ ਜਾਣਾ ਹੁੰਦਾ। ਦੂਜੀ ਗੱਲ ਹੈ ਕਿ ਇਹ ਵੀ ਇਸ ਵਾਰੀ ਟੌਪ ਨਹੀਂ ਕੀਤਾ ਤੇ ਅਗਲੀ ਵਾਰੀ ਵੀ ਨਹੀਂ ਕਰਨਾ। ਜਿਹੜਾ ਮਾਨਸਿਕ ਦਬਾਅ ਹੈ ਨਾ ਜੀ, ਉਹਨੂੰ ਕਿਵੇਂ ਝੱਲਣਾ, ਇਹਦੇ ਵਾਸਤੇ ਨਾ ਤਾਂ ਇੱਥੇ ਮਾਪਿਆਂ ਕੋਲੇ ਟ੍ਰੇਨਿੰਗ ਹੈ, ਨਾ ਟੀਚਰਸ ਦੇ ਕੋਲੇ ਅਜੇ ਜਿਹੜੀ ਹੈ ਜੀ ਉਹ ਟ੍ਰੇਨਿੰਗ ਹੈ ਜਿਹੜੇ ਕਿ ਬੱਚਿਆਂ ਨੂੰ ਦੱਸ ਸਕਣ। ਬਸ ਹੋਰ ਜਿਹੜੀ ਹੈ ਨਾ ਜੀ ਉਹ ਇੱਕ ਲੱਗੀ ਹੋਈ ਹੈ ਸਕੂਲਾਂ ਦੇ ਵਿੱਚ ਵੀ, ਮਾਪਿਆਂ ਦੇ ਵਿੱਚ ਵੀ। ਜਦੋਂ ਰਿਜ਼ਲਟ ਆਏ ਨੇ ਤਾਂ ਜਿਹੜੇ ਸਕੂਲਾਂ ਦੀਆਂ ਫੋਟੋਆਂ ਨੇ, ਅੱਜ ਮੈਂ ਸਾਰੇ ਅਖਬਾਰਾਂ ਦੇ ਵਿੱਚ ਮੁੱਖ ਪੰਨਿਆਂ ਦੇ ਉੱਤੇ ਦੇਖ ਰਿਹਾ ਸੀ, ਉਹ ਪ੍ਰਿੰਸੀਪਲ ਜਿਹੜੇ ਨੇ ਲੱਡੂ ਲੈ ਕੇ ਮੂੰਹ ਮਿੱਠਾ ਜਿਹੜਾ ਉਹ ਕਰਵਾ ਰਹੇ ਨੇ। ਜਿਹੜੇ ਨਹੀਂ ਟੌਪ ਦੇ ਵਿੱਚ ਆਏ, ਜਿਨ੍ਹਾਂ ਦੀ ਫੋਟੋ ਨਹੀਂ ਲੱਗੀ, ਉਹਨਾਂ ਦੇ ਉੱਤੇ ਇਹਦਾ ਮਾੜਾ ਅਸਰ ਜਿਹੜਾ ਨਾ ਜੀ ਉਹ ਪਊਗਾ, 100% ਪਊਗਾ ਜੀ। ਤੇ ਅਗਲੀ ਜਿਹੜੀ ਆ ਇੱਕ ਖਬਰ ਦੇ ਬਾਰੇ ਗੱਲ ਕਰਦੇ ਆ ਵੀ ਜਿਹੜੇ ਕਬੱਡੀ ਟੂਰਨਾਮੈਂਟ, ਕਬੱਡੀ ਕੱਪ ਜਿਹੜਾ ਹੋਇਆ ਸੀ ਵਿਸ਼ਵ ਦਾ, ਉਸ ਦੇ ਵਿੱਚ ਉੱਥੇ ਦੇ ਇੱਕ ਕਮੈਂਟੇਟਰ ਆ ਜਿਸ ਦਾ ਨਾਮ ਪਰਮਿੰਦਰ ਸਿੰਘ ਰਿੰਕਾ ਦੱਸਦੇ ਆ, ਉਸ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਦੇ ਉੱਤੇ ਕੀ ਤੁਹਾਡੇ ਕੋਲ ਅਪਡੇਟ ਹੈਗੀ ਆ? ਬਿਲਕੁਲ ਜੀ, ਉਹਨੂੰ ਇਹ ਫੜਿਆ ਗਿਆ। ਇਹ ਕਮੈਂਟਰੇਟਰ ਉਹ ਆ ਜੀ ਜਿਹੜਾ ਕਿ ਵਿਸ਼ਵ ਕਬੱਡੀ ਕੱਪ ਦੇ ਦੌਰਾਨ ਇਹ ਗੱਲ ਬੜੀ ਜ਼ੋਰ ਸ਼ੋਰ ਦੇ ਨਾਲ ਉਭਾਰਦਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਨਸ਼ਿਆਂ ਤੋਂ ਦੂਰ ਕਰਨ ਦੇ ਵਾਸਤੇ ਇਹ ਕਬੱਡੀ ਕੱਪ ਜਿਹੜੇ ਨੇ ਉਹ ਕਰਵਾਉਣੇ ਸ਼ੁਰੂ ਕੀਤੇ ਨੇ। ਉਹਦੀ ਐਸੀ ਵਾਹਵਾਹੀ ਹੋਈ ਆ ਕਿ ਇੱਥੇ ਉਹਦੀ ਬੱਲੇ ਬੱਲੇ ਜਿਹੜੀ ਹੋਣੀ ਸ਼ੁਰੂ ਹੋ ਗਈ ਸੀ, ਬਲਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਕਈ ਜਗ੍ਹਾ ਦੇ ਉੱਤੇ ਉਹ ਕਮੈਂਟਰੀ ਜਿਹੜੀ ਆ ਉਹ ਕਰ ਚੁੱਕਾ ਹੈ। 1.5 ਕਿਲੋ ਦੇ ਕਰੀਬ ਹੈਰੋਇਨ ਦੇ ਨਾਲ ਉਹ ਜਿਹੜਾ ਜੀ ਉਹ ਫੜਿਆ ਗਿਆ। ਏਡੀ ਵੱਡੀ ਮਾਤਰਾ ਦੇ ਵਿੱਚ ਉਹਦੇ ਕੋਲ ਜਿਹੜੀ ਹੈ ਜੀ ਇਹ ਹੈਰੋਇਨ ਬਰਾਮਦ ਹੋਈ ਹੈ। ਕਮੈਂਟਰੇਟਰ ਜਿਹੜਾ ਸੀਗਾ ਉਹ ਪ੍ਰਚਾਰ ਕੀ ਕਰਦਾ ਸੀਗਾ, ਖੁਦ ਉਹਦੇ ਵਿੱਚ ਜਿਹੜਾ ਜੀ ਉਹ ਫਸਿਆ ਹੋਇਆ ਪਾਇਆ ਗਿਆ। ਸਮਝ ਨਹੀਂ ਆ ਰਹੀ ਸੀ ਕਿ ਇਹ ਕਿਸ ਜਗ੍ਹਾ ਤੱਕ, ਕਿਸ ਲੈਵਲ ਤੱਕ ਜਿਹੜੀ ਹੈ ਜੀ ਕਹਾਣੀ ਚਲੇਗੀ ਹੋਈ ਆ। ਹਰ ਬੰਦਾ ਹੀ ਤਕਰੀਬਨ ਸ਼ੱਕੀ ਜਾਪਣ ਲੱਗ ਗਿਆ ਜੀ, ਖਾਸ ਤੌਰ ਦੇ ਉੱਤੇ ਖਿਡਾਰੀਆਂ ਦੇ ਨਾਲ ਜੁੜਿਆ ਹੋਇਆ। ਇੱਕ ਜੂਡੋ ਖਿਡਾਰੀ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ, ਆਪਾਂ ਸਾਂਝੀ ਕੀਤੀ ਸੀਗੀ ਗੱਲ, ਉਹਦੇ ਕੋਲੋਂ ਵੀ 1.5 ਕਿਲੋ ਹੈਰੋਇਨ ਜਿਹੜੀ ਆ ਜੀ ਉਹ ਫੜੀ ਗਈ ਆ। ਉਹ ਇੰਟਰਨੈਸ਼ਨਲ ਜੂਡੋ ਦਾ ਖਿਡਾਰੀ ਸੀਗਾ ਜੀ, ਗੋਲਡ ਮੈਡਲਿਸਟ ਆ ਮੁੰਡਾ। ਕਿਹੜੀ ਗੱਲ ਦੀ ਕਮੀ ਸੀ ਪਤਾ ਨਹੀਂ ਜਿਹੜੀ ਕਿ ਉਹਨੂੰ ਇਸ ਪਾਸੇ ਵੱਲ ਧੱਕ ਕੇ ਲੈ ਗਈ ਜੀ। ਬਿਲਕੁਲ, ਮੈਨੂੰ ਲੱਗਦਾ ਜੀ ਇਹਨਾਂ ਦੇ ਉੱਤੇ ਚੰਗਾ ਪ੍ਰੈਸ਼ਰ ਵੀ ਸ਼ਾਇਦ ਪਾਇਆ ਜਾਂਦਾ, ਇਹਨਾਂ ਨੂੰ ਮਜਬੂਰੀ ਦੇ ਵੱਸ ਵੀ ਸ਼ਾਇਦ ਕਿਤੇ ਨਾ ਕਿਤੇ ਇਹ ਕੰਮ ਕਰਨੇ ਪੈਂਦੇ ਹੋ ਸਕਦੇ ਆ। ਤੇ ਇੱਕ ਸੌਖਾ ਤਰੀਕਾ ਲੱਗਦਾ ਆ ਤਸਕਰਾਂ ਨੂੰ ਵੀ ਜਿਹੜੇ ਨਸ਼ੀਲੇ ਪਦਾਰਥ ਆ ਇੱਕ ਦੇਸ਼ ਚੋਂ ਦੂਜੇ ਦੇਸ਼ ਦੇ ਵਿੱਚ ਲੈ ਕੇ ਜਾਣੇ। ਪੈਡਲਰ ਦੇ ਤੌਰ ਤੇ ਇਹਨਾਂ ਨੂੰ ਯੂਜ਼ ਜਿਹੜਾ ਉਹ ਕੀਤਾ ਜਾਂਦਾ ਜੀ, ਜਿਨ੍ਹਾਂ ਦਾ ਵੀਜ਼ਾ ਵਗੈਰਾ ਲੱਗ ਜਾਂਦਾ ਜਾਂ ਲਗਵਾ ਦਿੱਤਾ ਜਾਂਦਾ ਫਿਰ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਜੀ। ਤੁਸੀਂ ਬਿਲਕੁਲ ਠੀਕ ਹੋ ਇਸ ਵਿੱਚ ਜੀ। ਤੇ ਇੱਕ ਹੋਰ ਜਿਹੜੀ ਖਬਰ ਸਾਹਮਣੇ ਆਈ ਸੀ, ਜਿਹੜੀ ਤੁਸੀਂ 108 ਨੰਬਰ ਵਾਲੀਆਂ ਜਿਹੜੀਆਂ ਐਂਬੂਲੈਂਸਾਂ ਦੇ ਉਹ ਜਿਹੜੇ ਟੈਂਕੀਆਂ ਤੇ ਚੜੇ ਫਿਰਦੇ ਨੇ ਹੁਣ ਡਰਾਈਵਰ, ਤੇ ਇਸ ਟਾਈਮ ਉਸ ਦੇ ਉੱਤੇ ਕੀ ਚੱਲ ਰਿਹਾ? ਅਜੇ ਉਹ ਸਮਝੌਤਾ ਕਿਸੇ ਪਾਸੇ ਨਹੀਂ ਹੋਇਆ ਜੀ। ਕੱਲ ਉਹਨਾਂ ਨੇ ਹਸਪਤਾਲਾਂ ਦੇ ਮੂਹਰੇ ਧਰਨੇ ਜਿਹੜੇ ਨੇ ਉਹ ਦਿੱਤੇ ਨੇ। 108 ਐਂਬੂਲੈਂਸ ਆ ਜੀ ਜਿਹੜੀ ਇਹਦੇ ਬੰਦ ਹੋਣ ਦੇ ਨਾਲ ਮਰੀਜ਼ ਜਿਹੜੇ ਨੇ ਇਸ ਵੇਲੇ ਬਹੁਤ ਖੱਜਲ ਹੋ ਰਹੇ ਨੇ। ਕੁਝ ਜਿਹੜੀਆਂ ਮੌਤਾਂ ਨੇ ਉਹ ਵੀ ਪੰਜਾਬ ਦੇ ਵਿੱਚ ਹੋਈਆਂ ਨੇ, ਐਂਬੂਲੈਂਸ ਜਿਹੜੀ ਆ ਉਹ ਸਹੀ ਸਮੇਂ ਦੇ ਉੱਤੇ ਨਾ ਪਹੁੰਚਣ ਦੀ ਵਜ੍ਹਾ ਕਰਕੇ। ਜਿਹੜੇ ਤਾਂ ਹਾਦਸਿਆਂ ਵਗੈਰਾ ਦਾ ਸ਼ਿਕਾਰ ਹੁੰਦੇ ਨੇ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹੁੰਚ ਜਾਂਦੇ ਨੇ। ਇਹ ਜਿਹੜੀ ਐਂਬੂਲੈਂਸ ਸੇਵਾ ਹੈ ਨਾ ਜੀ, ਜਿਹਦੇ ਵਿੱਚ ਨੇ ਸਭ ਤੋਂ ਵਧੀਆ ਜਿਸ ਖੇਤਰ 'ਚ ਕੰਮ ਕੀਤਾ ਉਹ ਹੈ ਜਿਹੜੀਆਂ ਰੂਰਲ ਏਰੀਆ ਹੈ, ਜਿਹੜਾ ਪਿੰਡਾਂ ਥਾਵਾਂ ਦੇ ਉੱਤੇ ਜਿਹੜੀਆਂ ਪ੍ਰੈਗਨੈਂਟ ਔਰਤਾਂ ਨੇ ਉਹਨਾਂ ਦੀ ਡਿਲੀਵਰੀ ਦੇ ਸਮੇਂ ਦੇ ਉੱਤੇ ਜਿਹੜੀ ਉਹਨਾਂ ਨੂੰ ਹੈਲਪ ਚਾਹੀਦੀ ਹੁੰਦੀ ਹੈ, ਉਹਦੇ ਵਿੱਚ ਇਸ ਐਂਬੂਲੈਂਸ ਸੇਵਾ ਦਾ ਬੜਾ ਵੱਡਾ ਰੋਲ ਰਿਹਾ। ਉਹ ਵੀ ਇਹਦੇ ਤੋਂ ਪ੍ਰਭਾਵਿਤ ਇਸ ਵੇਲੇ ਹੋ ਰਹੀਆਂ ਨੇ ਜੀ। ਅਜੇ ਸਮਝੌਤਾ ਕਿਸੇ ਤਣ ਪੱਤਰ ਨਹੀਂ ਲੱਗਿਆ ਜੀ। ਤਾਂ ਸਰੋਤਿਓ, ਆਪਾਂ ਗੱਲਬਾਤ ਜਿਹੜੇ ਜੀ ਕਰ ਰਹੇ ਸੀਗੇ ਬਲਤੇਜ ਪੰਨੂ ਹੋਣਾ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਤੇ ਪ੍ਰੋਗਰਾਮ ਦੇ ਜਿਹੜੇ ਜੀ ਸਮਾਪਤੀ ਵੱਲ ਵੱਧ ਰਹੇ ਆ। ਤੇ ਬਲਤੇਜ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਠੀਕ ਹੈ। ਕਾਲਾ ਧਨ ਵਿਦੇਸ਼ਾਂ ਵਿੱਚ ਲੱਭਣੇ ਲਈ ਸੁਣਿਆ ਗਈ ਬਣਾਈ ਹੈ ਟੀਮ ਬੇਲੀ ਜੀ। ਕਾਲਾ ਧਨ ਵਿਦੇਸ਼ਾਂ ਵਿੱਚ ਲੱਭਣੇ ਲਈ ਸੁਣਿਆ ਗਈ ਬਣਾਈ ਹੈ ਟੀਮ ਬੇਲੀ, ਜੱਜ ਅਫਸਰ ਤੇ ਪਾਏ ਨੇ ਖੋਜ ਕਰਤੇ, ਇਸ ਨੂੰ ਦਿੱਤੇ ਗਏ ਹੱਕ ਅਸੀਮ ਬੇਲੀ ਜੀ। ਕਿੱਥੋਂ ਬੰਨ ਕੇ ਮੁੱਢ ਫਿਰ ਕਿੱਧਰ ਜਾਣਾ, ਬਣਿਆ ਪਿਆ ਹੈ ਸੁਣੀ ਦਾ ਥੀਮ ਬੇਲੀ, ਸੁਬਰਾਮੋਨੀਅਮ ਸਵਾਮੀ ਦੇ ਵਾਂਗ ਚੋਖੇ ਨੁਸਖੇ ਦੱਸਣ ਨੂੰ ਫਿਰਨ ਹਕੀਮ ਬੇਲੀ ਜੀ। ਜਿਹੜੇ ਲੱਭ ਰਹੇ ਹੋਰ ਉਹ ਮਾਰ ਲੱਭੋ, ਜਿਹੜੇ ਮੰਨ ਗਏ ਨਾਲ ਆ ਜੁੜਨ ਬੇਲੀ ਜੀ। ਜਿਹੜੇ ਲੱਭ ਰਹੇ ਹੋਰ ਉਹ ਮਾਰ ਲੱਭੋ, ਜਿਹੜੇ ਮੰਨ ਗਏ ਨਾਲ ਆ ਜੁੜਨ ਬੇਲੀ, ਫਿਰ ਵੀ ਬੰਨ ਲਓ ਹੁਣੇ ਇਹ ਗੱਲ ਪੱਲੇ, ਗੰਗਾ ਗਈਆਂ ਨਾ
ਹੱਡੀਆਂ ਮੁੜਨ ਵੇਲੇ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ ਦੇ ਵਿੱਚ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ। ਕੱਲ ਨੂੰ ਇੱਕ ਵਾਰੀ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਤੇ ਕੱਲ ਤੱਕ ਲਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਮਿਹਰਬਾਨੀ। ਥੈਂਕ ਯੂ।